ਕਹਿੰਦੇ ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ ਲੱਗੀ ਹੈ ਜੀ। ਰਵਨੀਤ ਬਿੱਟੂ ਦਾ ਮਾਮਲਾ ਇਹਨਾਂ ਦਿਨਾਂ 'ਚ ਵੈਸੇ ਤਾਂ ਉਹ ਵੀ ਚੱਲੀ ਜਾਂਦਾ ਕਿ ਕਦੋਂ ਅਸਤੀਫਾ, ਕਦੋਂ ਕੀ, ਰਾਜ ਸਭਾ ਵੀ ਖਤਮ ਹੋ ਗਈ ਤੇ ਮੰਤਰੀ ਉਹਦਾ ਚੱਲੀ ਜਾਂਦਾ। ਪਰ ਰਵਨੀਤ ਬਿੱਟੂ ਦਾ ਇਹ ਮਾਮਲਾ ਹੈਗਾ, ਇਹ ਨਗਰ ਨਿਗਮ, ਨਗਰ ਪੰਚਾਇਤੀ ਚੋਣ ਵਾਲੇ ਦਿਨ ਦਾ, ਜਿਸ ਦਿਨ ਵੋਟਾਂ ਪੈਣੀਆਂ। ਇੱਕ ਬੰਦਾ ਜਿਹੜਾ ਕਿਸੇ ਸਮੇਂ ਭਗਵੰਤ ਮਾਨ ਦੀ ਟੀਮ ਦਾ ਖਾਸ ਉਧਰ ਸੀ, ਉਹ ਉਧਰੋਂ ਟੁੱਟ ਕੇ ਨਿਰਾਸ਼ ਹੋ ਕੇ ਇੱਧਰ ਆ ਗਿਆ, ਬੀਜੇਪੀ ਨੇ ਆਪਣੇ ਚ ਰਲਾ ਲਿਆ ਤੇ ਵੋਟਾਂ ਵਾਲੇ ਦਿਨ ਖਹਿਬਾਜੀ ਹੋ ਗਈ ਜੀ, ਆਹ ਹੋ ਗਿਆ ਜੀ, ਲਓ ਜੀ ਸਰਕਾਰ ਨੇ ਚੱਕ ਲਿਆ ਜੀ, ਪੁਲਿਸ ਨੇ ਚੱਕ ਲਿਆ ਜੀ। ਉਹਨੂੰ ਛਡਾਉਣ ਦੇ ਲਈ ਰਵਨੀਤ ਬਿੱਟੂ ਨੇ ਖਾਸੀ ਭੱਜ-ਨੱਠ ਕੀਤੀ ਸੀ ਤੇ ਕਈ ਥਾਵਾਂ ਤੇ ਉਹਨਾਂ ਦਾ ਪੁਲਿਸ ਅਧਿਕਾਰੀਆਂ ਨਾਲ ਟਕਰਾਅ ਵੀ ਹੋਇਆ। ਚੰਗੇ ਰੈਂਕ ਦੇ ਅਧਿਕਾਰੀਆਂ ਨਾਲ ਉਹ ਤਕਰਾਰ ਕਰਦੇ, ਬਹਿਸ ਦੇ ਤੂੰ ਮੈਂ ਕਰਦੇ ਵੀ ਨਜ਼ਰ ਆਏ ਤੇ ਉਸ ਪ੍ਰਕਿਰਿਆ 'ਚ ਧੱਕਾ ਮੁੱਕੀ ਹੋ ਗਈ, ਕੁਛ ਹੋ ਗਿਆ ਤੇ ਉਧਰੋਂ ਵੀ ਉਹਨਾਂ ਨਾਲ ਵਧੀਕੀ ਕੀਤੀ ਜਾ ਰਹੀ ਸੀ। ਮਤਲਬ ਜੇ ਤੁਸੀਂ ਅੰਦਾਜ਼ਾ ਲਾ ਲਓ, ਇੱਕ ਕੇਂਦਰੀ ਮੰਤਰੀ ਹੈ ਨਾ, ਕਿਸੇ ਬੰਦੇ ਨੂੰ ਮਿਲਣ ਲਈ ਥਾਣੇ ਤੱਕ ਨਹੀਂ ਜਾ ਸਕਦਾ ਤਾਂ ਫਿਰ ਆਮ ਬੰਦੇ ਦੀ ਕਿੱਥੇ ਸੁਣਵਾਈ ਹੁੰਦੀ ਹੋਣੀ, ਇਹ ਅੰਦਾਜ਼ਾ ਤਾਂ ਉਸ ਦਿਨ ਲੱਗਦਾ। ਪਰ ਰਵਨੀਤ ਬਿੱਟੂ ਕਹਿੰਦੇ ਕਿ ਵੀ ਮੈਂ ਉਸ ਦਿਨ ਭਾਵਨਾ 'ਚ ਬਹਿ ਗਿਆ, ਤਕਰਾਰ ਬਹਿਸ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ, ਮੈਂ ਕੁਝ ਸ਼ਬਦ ਜਿਹੇ ਵਰਤ ਲਏ ਜਿਹੜੇ ਕਾਨੂੰਨੀ ਤੌਰ ਤੇ ਵੀ ਬੋਲਣੇ ਨਹੀਂ ਬਣਦੇ ਸੀ। ਪੁਲਿਸ ਅਧਿਕਾਰੀ ਨਾਲ ਬਹਿਸ ਦੇ ਦੌਰਾਨ ਉਹਨਾਂ ਦੇ ਲਈ, ਪੁਲਿਸ ਵਾਲਿਆਂ ਦੇ ਲਈ ਉਹ ਕਿ ਕਾਨੂੰਨੀ ਤੌਰ ਤੇ ਵੀ ਬੋਲਣੇ ਨਹੀਂ ਬਣਦੇ ਸੀ, ਸਮਾਜਿਕ ਤੌਰ ਤੇ ਵੀ ਉਹ ਸ਼ੋਭਦੇ ਨਹੀਂ ਸੀ ਤੇ ਜਾਤੀ ਤੌਰ ਦੇ ਉੱਤੇ ਵੀ ਉਹ ਬਹੁਤ ਹਲਕੇ ਘਟੀਆ ਸ਼ਬਦ ਸੀਗੇ, ਕਿਉਂਕਿ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਵੀ ਉਹਦੇ ਵਿੱਚ ਕੀਤੀ ਗਈ। ਸੋ ਇਸ ਨੂੰ ਲੈ ਕੇ ਐਸਸੀ ਕਮਿਸ਼ਨ ਨੇ ਉਹਨਾਂ ਨੂੰ ਤਲਬ ਕਰ ਲਿਆ ਸੀ, ਪੰਜਾਬ ਐਸਸੀ ਕਮਿਸ਼ਨ ਨੇ। ਠੀਕ ਹੈ ਜੀ। ਤੇ ਅੱਜ ਕੱਲ ਖੜੀ ਸਾਹਿਬ ਦੀ ਵੀ ਕਚਹਿਰੀ ਖੂਬ ਚੱਲਦੀ ਹੈ, ਬੜੀ ਚਰਚਾ ਰਹਿੰਦੀ ਹੈ ਉਹਦੀ ਵੀ। ਉਹਨਾਂ ਨੇ ਵੀ ਐਨਾ ਵੀਡੀਓਗ੍ਰਾਫੀ ਰਾਹੀਂ, ਜਦੋਂ ਕਿ ਇਹ ਗੱਲਾਂ ਮੈਨੂੰ ਲੱਗਦਾ ਕਿ ਨਿੱਜੀ ਹੋਣੀਆਂ ਚਾਹੀਦੀਆਂ ਨੇ, ਜਦੋਂ ਅਜਿਹੀਆਂ, ਚਾਹੇ ਉਹ ਜਥੇਦਾਰ ਸਾਹਿਬ ਕੋਲ ਪੇਸ਼ੀ ਵਾਲੀਆਂ ਵੀਡੀਓ ਦਾ ਮਾਮਲਾ ਹੋਵੇ, ਚਾਹੇ ਪੇਸ਼ੀਆਂ ਵਾਲਾ ਮਾਮਲਾ ਹੋਵੇ, ਹੈ ਨਾ। ਸੋ ਇਸ ਲਈ ਇਹਨੂੰ ਐ ਚਮਕਾ ਕੇ ਬਾਹਰ ਜਨਤਕ ਕਰਕੇ ਮੈਨੂੰ ਲੱਗਦਾ ਕਿ ਨਿੱਜੀ ਹੋਣਾ ਚਾਹੀਦਾ। ਚਲੋ ਹੁਣ ਰਵਨੀਤ ਬਿੱਟੂ ਨੂੰ ਬੁਲਾਇਆ ਜਾ ਰਿਹਾ ਸੀ, ਰਵਨੀਤ ਬਿੱਟੂ ਆਪਣੇ ਵਕੀਲਾਂ ਰਾਹੀਂ ਜਵਾਬ ਦੇ ਰਹੇ ਸੀ। ਆਖਰ ਕੱਲ ਪੇਸ਼ ਹੋਣਾ ਪਿਆ। ਜਦੋਂ ਪੇਸ਼ ਹੋਏ, ਉਹ ਕਹਿੰਦੇ ਵੀ ਅਸੀਂ ਉਹ ਵੀਡੀਓ ਜਦੇ ਹਟਾ ਲਈ ਸੀ ਜੀ, ਮੈਨੂੰ ਅਹਿਸਾਸ ਹੋ ਗਿਆ ਸੀ ਬਾਅਦ ਚੋਂ ਕਿ ਗਲਤ ਹੋ ਗਿਆ, ਮੈਂ ਮਾਫੀ ਵੀ ਮੰਗ ਲਈ ਸੀ, ਅਸੀਂ ਵੀਡੀਓ ਵੀ ਹਟਾ ਲਈ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਤਾਂ ਮਤਲਬ ਤੁਸੀਂ ਪੋਸਟ ਪਾ ਦਿਓ ਤੇ ਬਾਅਦ ਚੋਂ ਚਾਹੇ ਹਟਾ ਲਓ, ਮੀਡੀਆ ਨੇ ਵੀ ਸਾਂਭ ਲੈਣੀ ਹੁੰਦੀ ਹੈ, ਤੁਹਾਡੇ ਵਿਰੋਧੀਆਂ ਨੇ ਵੀ ਸਾਂਭ ਲੈਣੀ ਹੁੰਦੀ ਹੈ, ਸੋਸ਼ਲ ਮੀਡੀਆ ਦੇ ਮਾਹਿਰਾਂ ਨੇ ਵੀ ਸਾਂਭ ਲੈਣੀ ਹੁੰਦੀ ਹੈ, ਬਾਅਦ ਚੋਂ ਵੀ ਚੱਲੀ ਜਾਂਦੀ ਆ। ਹੁਣ ਆ ਵੀਡੀਓ ਵਾਲੇ ਮਾਮਲੇ 'ਚ ਸੁਪਰੀਮ ਕੋਰਟ ਕੋਲ ਗਏ ਸੀ ਇਹ ਭਗਵੰਤ ਮਾਨ ਹੋਰੀ ਕਿ ਸਾਡੀ ਕਿਰਦਾਰਕੁਸ਼ੀ ਹੋ ਰਹੀ ਹੈ ਜੀ, ਸਾਡੇ ਖਿਲਾਫ ਵੀਡੀਓ ਫੈਲਾਈ ਜਾ ਰਹੀ ਹੈ ਜੀ। ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਵੀਡੀਓ ਨਹੀਂ ਚੱਲਣੀ ਚਾਹੀਦੀ, ਹਟ ਗਈਆਂ, ਅਧਿਕਾਰਤ ਚੈਨਲਾਂ ਤੋਂ, ਪਲੇਟਫਾਰਮਾਂ ਤੋਂ ਹਟ ਗਈਆਂ। ਪਰ ਲੋਕ ਸਾਂਭੀ ਬੈਠੇ ਸੀ, ਹੁਣ ਫਿਰ ਤੁਰੀਆਂ ਫਿਰਦੀਆਂ, ਇੱਕ ਕੀ ਹੁਣ ਕਈ ਤੁਰੀਆਂ ਫਿਰਦੀਆਂ, ਹੁਣ ਅਸਲੀ ਨਕਲੀ ਕਾਜ਼ੀਆਂ ਤੁਰੀਆਂ ਫਿਰਦੀਆਂ। ਸੋ ਇਸ ਲਈ ਰਵਨੀਤ ਬਿੱਟੂ ਦੇ ਹਟਾਉਣ ਦੇ ਬਾਵਜੂਦ ਉਹ ਵੀਡੀਓ ਹਟੀਆਂ ਤਾਂ ਨਹੀਂ, ਚਰਚਾ ਛੇਗੀਆਂ ਨੇ। ਫਿਰ ਇਸ ਲਈ ਰਵਨੀਤ ਬਿੱਟੂ ਨੇ ਦੁਬਾਰਾ ਲਿਖਤੀ ਮਾਫੀ ਮੰਗੀ ਐਸਸੀ ਕਮਿਸ਼ਨ ਮੂਹਰੇ ਪੇਸ਼ ਹੋ ਕੇ। ਠੀਕ ਹੈ। ਤੇ ਉਸ ਲਿਖਤੀ ਮਾਫੀ ਤੋਂ ਬਾਅਦ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਸਜ਼ਾ ਸੁਣਾਈ ਧਾਰਮਿਕ। ਬਹਿਸ ਇਹਦੇ ਦੇ ਵਿੱਚ ਤੁਰ ਪਈ ਕਿ ਕੀ ਕੋਈ ਕਮਿਸ਼ਨ ਹੈ ਧਾਰਮਿਕ ਸਜ਼ਾ ਲਾ ਸਕਦਾ, ਪਰ ਤਾਂ ਵੀ ਇਸ ਬਹਾਨੇ ਹੀ ਸੀ ਸ਼ਾਇਦ ਬਿੱਟੂ ਨੂੰ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸਮਾਂ ਹੀ ਨਾ ਮਿਲਦਾ, ਹੈ ਨਾ। ਚਲੋ ਇਸ ਬਹਾਨੇ ਉਹ ਸ਼ਾਇਦ ਉੱਥੇ ਨਤਮਸਤਕ ਹੋਏ ਹੋਣ। 4 ਸਥਾਨਾਂ ਤੇ ਜਾਣ ਦਾ ਉਹਨਾਂ ਨੂੰ ਫੈਸਲਾ ਸੁਣਾਇਆ ਗਿਆ, ਧਾਰਮਿਕ ਸਜ਼ਾ ਸੁਣਾਈ ਗਈ ਹੈ। 2 ਅੰਮ੍ਰਿਤਸਰ ਨਾਲ ਸੰਬੰਧਿਤ ਨੇ, 2 ਇੱਕ ਫਲੋਰ ਤੇ ਜਲੰਧਰ ਨਾਲ ਸੰਬੰਧਿਤ। ਸ਼੍ਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਉਹਨਾਂ ਨੂੰ ਕਿਹਾ ਗਿਆ ਕਿ ਜਾਓ। ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਥਾਨ ਹੈ ਰਾਮ ਤੀਰਥ, ਉੱਥੇ ਜਾਣ ਦੀ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ। ਫਿਰ ਫਲੋਰ ਦੇ ਵਿੱਚ ਡੇਰਾ ਬ੍ਰਹਮਦਾਸ ਜੀ ਦਾ ਜਿਹੜਾ ਸਥਾਨ ਹੈ ਉੱਥੇ, ਫਿਰ ਡੇਰਾ ਸੱਚਖੰਡ ਬੱਲਾ ਜਲੰਧਰ ਦੇ ਵਿੱਚ। ਇਹਨਾਂ 4 ਥਾਵਾਂ ਤੇ ਬਿੱਟੂ ਨੂੰ ਜਾ ਕੇ ਅਰਦਾਸ ਕਰਨ, ਜੋਦੜੀ ਕਰਨ ਤੇ ਨਤਮਸਤਕ ਹੋਣ ਦੀ ਸਜ਼ਾ ਸੁਣਾਈ ਗਈ। ਹੁਣ ਇਹਦੇ ਉੱਤੇ ਵੀ ਵੱਖਰੀ ਚਰਚਾ ਤਾਂ ਹੈਗੀ ਆ, ਪਰ ਬਿੱਟੂ ਨੇ ਆਪਣੀ ਮਾਫੀ ਮੰਗ ਕੇ ਆਪਣੀ ਜਾਨ ਛੁਡਾ ਲਈ ਹੈ। ਚਲੋ ਇਸ ਬਹਾਨੇ ਧਾਰਮਿਕ ਸਥਾਨਾਂ ਦੀ ਦਰਸ਼ਨ ਫੇਰੀ ਤਾਂ ਕਰੇ ਆਉਣਗੇ ਜੀ। ਲੀਡਰ ਕਈ ਵਾਰੀ ਨਾ ਤੇਜ਼ ਹੁੰਦੇ, ਤੇਜ਼ ਤਰਾਰ ਹੁੰਦੇ, ਜਿਵੇਂ ਆਪਾਂ ਪਹਿਲਾਂ ਖਬਰ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਵੀ ਸੁਖਬੀਰ ਬਾਦਲ ਵੀ ਖੁੰਝ ਗਏ, ਭਗਵੰਤ ਮਾਨ ਵੀ ਖੁੰਝ ਗਏ। ਕਈ ਬੰਦੇ ਨੂੰ ਪਤਾ ਹੁੰਦਾ ਹੈ ਕਿ ਇਹਦੇ ਜਿਹੜੇ ਸਿੱਟੇ ਨੇ ਉਹ ਬਹੁਤ ਦੂਰਗਾਮੀ ਨਿਕਲਣਗੇ, ਚੋਣਾਂ ਨੇ ਤੇ ਕੋਈ ਜ਼ੋਖਮ ਜਿਹੜਾ ਉਹ ਮੁੱਲ ਨਹੀਂ ਲੈਣਾ ਚਾਹੀਦਾ। ਰਵਨੀਤ ਬਿੱਟੂ ਨੇ ਬੇਸ਼ੱਕ ਉਸ ਦਿਨ ਤਾਂ ਭਖੇ ਨੇ ਬਹੁਤ ਅਪਸ਼ਬਦ ਤੇ ਬਹੁਤ ਅਵਾ ਤਵਾ ਬੋਲਤਾ ਸੀ, ਪਰ ਫਿਰ ਵੀ ਡੈਮੇਜ ਕੰਟਰੋਲ ਕਰ ਗਏ, ਕਿਉਂਕਿ ਪੁਲਿਸ ਨਾਲ ਜਦੋਂ ਤੁਸੀਂ ਸਿੱਧਾ ਪੰਗਾ ਲੈਂਦੇ ਆ ਨਾ। ਨਹੀਂ ਪ੍ਰਵੀਨ ਜੀ, 2 ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜੇ ਤੇਜ਼ ਤਰਾਰ ਕਹਿ ਰਹੇ ਹੋ ਦੋਹਰੇ ਤੇਜ਼ ਤਰਾਰ ਹੁੰਦੇ ਨੇ। ਦੋਹਰੇ ਬਿਲਕੁਲ, ਕਿ ਆਪਣੀ ਗੱਲ ਕਹਿ ਦੋ, ਫੈਲਾ ਦੋ ਤੇ ਬਾਅਦ ਚੋਂ ਮਾਫੀ ਮੰਗ ਲਓ ਜੀ। ਤੇ ਜਿਹੜੇ ਕਹਿੰਦੇ ਨੇ ਕਿ ਭਾਵਨਾਤਮਕ ਤੌਰ ਤੇ ਕਿਹਾ ਜਾਂਦਾ ਹੈ, ਗੁੱਸੇ 'ਚ ਕਿਹਾ ਜਾਂਦਾ ਹੈ, ਗੁੱਸੇ 'ਚ ਔਰ ਭਾਵਨਾਤਮਕ ਤੌਰ ਦੇ ਉੱਤੇ ਉਹੀ ਸ਼ਬਦ ਆਉਂਦੇ ਨੇ ਜਿਹੜੀ ਮਨਸ਼ਾ ਤੁਸੀਂ ਦਿਮਾਗ 'ਚ ਰੱਖਦੇ ਆ। ਬਿਲਕੁਲ ਸਹੀ ਹੈ। ਇਹਦਾ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਗੰਦੀ ਮਾਨਸਿਕਤਾ ਹੈਗੀ ਆ ਤਾਂ ਗੰਦੇ ਸ਼ਬਦ ਨਿਕਲਦੇ ਨੇ। ਇਹ ਵੀ ਹੈ ਬਿਲਕੁਲ ਜੀ, ਇਹ ਵੀ ਹੈ। ਤੇ ਨਾਲੇ ਪਤਾ ਲੱਗ ਜਾਂਦਾ ਨਾ ਤੁਹਾਨੂੰ ਵੀ ਪੁਲਿਸ ਨਾਲ ਪੰਗਾ ਲੈ ਲਿਆ ਹੁਣ, ਤੇ ਹੁਣ ਗੱਲ ਵੱਧ ਜੂਗੀ ਬਹੁਤ ਜ਼ਿਆਦਾ।
ਇੱਕ ਜਾਤੀ ਸੂਚਕ ਹੋ ਗਿਆ, ਇੱਕ ਪੁਲਿਸ ਨਾਲ ਸਿੱਧਾ ਪੰਗਾ ਲੈ ਲਿਆ। ਤੇ ਜਦੋਂ ਗੁੱਸਾ ਠੰਡਾ ਹੁੰਦਾ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਉਦੋਂ ਹਕੀਕਤ 'ਚ ਉਦੋਂ ਆਉਂਦਾ ਅਸਲ 'ਚ, ਪਹਿਲਾਂ ਹਕੀਕਤ 'ਚ ਨਹੀਂ ਹੁੰਦਾ।